ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਲੀਡਰ ਸਾਹਿਬ ਸਾਡੀ ਅਗਲੀ ਈਮੇਲ ਜਾਰਜੀਆ ਤੋਂ ਵੀਰ ਨਵਜੋਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ, ਭੈਣ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਭਾਈ ਬਲਵੰਤ ਸਿੰਘ ਰਾਜੋਆਣਾ ਜੋ ਪਿਛਲੇ ਸਾਲ ਹਰ ਨੁਕਤੇ ਤੇ ਬਿਆਨ ਜਾਰੀ ਕਰਨ ਵਾਸਤੇ ਕਾਲੇ ਪਏ ਹੁੰਦੇ ਸਨ, ਹੋਰ ਤਾਂ ਹੋਰ ਅਸੈਂਬਲੀ ਚੋਣਾਂ ਵਿੱਚ ਆਰਐਸਐਸ ਦੀ ਕਮਾਂਡ ਵਾਲੇ ਬਾਦਲ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਬਿਆਨ ਜਾਰੀ ਕਰਦੇ ਰਹਿੰਦੇ ਸਨ। ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਮਤ ਤੇ ਬਿਲਕੁਲ ਚੁੱਪ ਧਾਰੀ ਹੋਈ ਹੈ। ਕੀ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਨਿਸ਼ਾਨਾ ਗਲਤ ਸਮਝਦੇ ਹਨ? ਕੀ ਉਹਨਾਂ ਦਾ ਸਾਰਾ ਮੁਫਾਦ ਉਹਨਾਂ ਦਾ ਆਪਣਾ ਆਪ ਹੀ ਹੈ? ਹਾਂ, ਉਹਨਾਂ ਕੋਲ ਆਪਣੀ ਧਰਮ ਭੈਣ ਕਮਲਜੀਤ ਕੌਰ ਨੂੰ ਪਾਰਲੀਮੈਂਟ ਦੀ ਚੋਣ ਲੜਾਉਣ ਦਾ ਚਾਅ ਤਾਂ ਹੈ, ਪਰ ਨਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਰੱਖੇ ਹੋਏ ਸਿੱਖ ਕੈਦੀਆਂ ਦੇ ਮਸਲੇ ਤੇ ਗੱਲ ਕਰਨ ਵਾਸਤੇ ਉਸ ਕੋਲ ਵਕਤ ਨਹੀਂ। ਉਹਨਾਂ ਦਾ ਆਪਣੀ ਭੈਣ ਨੂੰ ਚੋਣ ਲੜਾਉਣ ਦਾ ਨਿਸ਼ਾਨਾ ਵੀ ਅਜੀਬ ਹੈ, ਕਿਉਂਕਿ ਉਹ ਜਿਸ ਕੁੜੀ ਨੂੰ ਚੋਣ ਲੜਾ ਰਹੇ ਨੇ ਜਾਂ ਹਮਾਇਤ ਕਰ ਰਹੇ ਨੇ, ਉਸ ਦਾ ਐਡਵੋਕੇਟ ਪਤੀ ਜੋ ਇੱਕ ਮੈਂਬਰੀ ਸਿੱਖ ਵਿਚਾਰ ਮੰਚ ਦੇ ਬਲਵੀਰ ਸਿੰਘ ਸੂਚ ਦਾ ਪੁੱਤਰ ਹੈ, ਤੇ ਬੀਬੀ ਦਾ ਇੱਕੋ ਇੱਕ ਪੁੱਤਰ, ਦੋਵੇਂ ਹੀ ਸਿੱਖ ਨਹੀਂ ਹਨ ਤੇ ਰੋਡੇ ਪੋਡੇ ਹਨ। ਉਸ ਬੀਬੀ ਦਾ ਪਤੀ ਤਾਂ ਬਾਦਲ ਅਕਾਲੀ ਦਲ ਆਰਐਸਐਸ ਦੇ ਹੁਕਮ ਤੇ ਚੱਲਣ ਵਾਲੇ ਦਲ ਦਾ ਇੱਕ ਸਿੱਕੇਬੰਦ ਵਰਕਰ ਹੈ। ਮੈਨੂੰ ਤਾਂ ਸ਼ੱਕ ਹੈ ਕਿ ਇਹ ਸਭ ਕੁਝ ਬਾਦਲ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ, ਤਾਂ ਜੋ ਪੰਜਾਬ ਦੇ ਹੈਤਸ਼ੀ, ਪੰਜਾਬ ਦੇ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਦੀ ਬੀਵੀ ਨੂੰ ਹਰਾਉਣ ਦੇ ਨਿਸ਼ਾਨੇ ਨਾਲ ਵੋਟਾਂ ਤੋੜੀਆਂ ਜਾ ਸਕਣ। ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਖਾੜਕੂਆਂ ਅਤੇ ਰਾਜੋਆਣਾ ਦੇ ਨਾਂ ਤੇ ਇਸ ਬੀਬੀ ਦੇ ਹੱਕ ਵਿੱਚ ਪ੍ਰਚਾਰ ਕਰਵਾ ਕੇ ਮਗਰੋਂ ਉਸ ਨੂੰ ਬਾਦਲ ਦਲ ਦੀ ਟਿਕਟ ਦੇ ਦਿੱਤੀ ਜਾਵੇ। ਇਸ ਦਾ ਜਵਾਬ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦੇਣਾ ਪਵੇਗਾ ਕਿ ਕੀ ਉਹ ਆਰਐਸਐਸ ਦੇ ਹੁਕਮ ਤੇ ਚੱਲਣ ਵਾਲੇ ਦਲ ਨੂੰ ਜਿਤਾਉਣਾ ਚਾਹੁੰਦੇ ਹਨ। ਉਹ ਆਪਣੇ ਜੀਜੇ ਤੇ ਭਨੇਵੇਂ ਨੂੰ ਹੁਣ ਤੱਕ ਸਿੱਖ ਕਿਉਂ ਨਹੀਂ ਬਣਾ ਸਕੇ? ਭਾਈ ਬਲਵੰਤ ਸਿੰਘ ਆਪ ਤਾਂ ਮੁਕੱਦਮੇ ਦੌਰਾਨ ਇਸ ਵਿਧਾਨ ਤੇ ਅਦਾਲਤਾਂ ਨੂੰ ਮਾਨਤਾ ਨਹੀਂ ਸੀ ਦਿੰਦੇ। ਕੀ ਉਹ ਹੁਣ ਭਾਰਤੀ ਵਿਧਾਨ ਅਤੇ ਚੋਣ ਸਿਸਟਮ ਵਿੱਚ ਯਕੀਨ ਰੱਖਣ ਲੱਗ ਪਏ ਹਨ? ਡਾਕਟਰ ਸਾਹਿਬ, ਆਪਣੇ ਵਿਚਾਰ ਜ਼ਰੂਰ ਦੇਣਾ ਜੀ। ਵਾਹਿਗੁਰੂ ਤੁਹਾਨੂੰ ਤੇ ਭੈਣ ਜੀ ਨੂੰ ਤੰਦਰੁਸਤੀ ਬਖਸ਼ਣ, ਭੁੱਲਾਂ ਚੁੱਕਾਂ ਦੀ ਮਾਫੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਨਵਜੋਤ ਸਿੰਘ ਜਾਰਜੀਆ ਜੀ। ਡਾਕਟਰ ਸਾਹਿਬ, ਵੀਰ ਨਵਜੋਤ ਸਿੰਘ ਜਾਰਜੀਆ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਅਫਸੋਸ ਨਾਲ ਸਾਨੂੰ ਕਈ ਵਾਰ ਇਸ ਕਿਸਮ ਦੀਆਂ ਈਮੇਲਸ ਵੀ ਸ਼ਾਮਲ ਕਰਨੀਆਂ ਪੈਂਦੀਆਂ, ਕਿਉਂਕਿ ਜੇ ਇੱਕ ਅੱਧੀ ਹੋਏ ਤਾਂ ਅਸੀਂ ਇਗਨੋਰ ਕਰ ਦਿੰਦੇ ਹਾਂ, ਪਰ ਜੇ ਇੱਕੋ ਹੀ ਰੋ ਦੇ ਵਿੱਚ ਦਰਜਨਾਂ ਈਮੇਲਸ ਇੱਕੋ ਸਬਜੈਕਟ ਦੇ ਉੱਤੇ ਹੋਣ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਉਹਦੇ 'ਚੋਂ ਇੱਕ ਪਿਕ ਕਰ ਲੈਣੀ ਕਾਫੀ ਹੁੰਦੀ ਹੈ, ਜਿਹੜੀ ਕਿ ਉਸ ਵਿਸ਼ੇ ਦੇ ਨਾਲ ਹੀ ਸੰਬੰਧਿਤ ਹੁੰਦੀ ਹੈ। ਜੋ ਇਹਨਾਂ ਨੇ ਲਿਖਿਆ ਭਾਈ ਨਵਜੋਤ ਸਿੰਘ ਨੇ, ਅਸੀਂ ਹਾਲਾਂਕਿ ਉਹਨਾਂ ਨੇ ਵੇਰਵੇ ਦੇ ਨਾਲ ਲਿਖਿਆ, ਅਸੀਂ ਇਸ ਕਿਸਮ ਦੇ ਵੇਰਵੇ 'ਚ ਤਾਂ ਨਹੀਂ ਜਾਵਾਂਗੇ ਜੀ, ਪਰ ਉਸ ਤੋਂ ਪਹਿਲਾਂ ਹੀ ਅਸੀਂ ਅੱਜ ਤੋਂ 3-4 ਦਿਨ ਪਹਿਲਾਂ ਇੱਕ ਈਮੇਲ ਦੇ ਕੰਟੈਕਸਟ ਦੇ ਵਿੱਚ ਇਹਦਾ ਜਵਾਬ ਦੇ ਚੁੱਕੇ ਜੀ। ਅਸੀਂ ਸਤਿਕਾਰ ਕਰਦੇ ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ, ਉਹਨਾਂ ਦੀ ਕੁਰਬਾਨੀ ਦਾ, ਉਹਨਾਂ ਦੇ ਹੌਸਲੇ ਦਾ ਜੀ। ਔਰ ਇਸ ਬਾਰੇ ਜ਼ਾਹਰ ਹੈ ਵੀ ਜਿਹੜੀਆਂ ਪੰਥਕ ਧਿਰਾਂ ਜਾਂ ਪੰਥ ਪ੍ਰਸਤ ਵੀਰ ਭੈਣਾਂ ਨੇ ਉਹ ਜ਼ਰੂਰ ਆਸ ਵੀ ਕਰਦੇ ਨੇ ਕਿ ਜਦੋਂ ਇਸ ਕਿਸਮ ਦਾ ਇੱਕ ਸੰਘਰਸ਼ ਜਿਹੜਾ ਕਿ ਭਾਈ ਗੁਰਬਖਸ਼ ਸਿੰਘ ਨੇ ਛੋਹਿਆ, ਜਿਸ ਦੇ ਵਿੱਚ ਕੋਈ ਉਹਨਾਂ ਦਾ ਸਿਆਸੀ ਮੁਫਾਦ ਨਹੀਂ ਹੈ, ਉਹਨਾਂ ਨੇ ਕੋਈ ਆਪਣਾ ਉਹਦੇ 'ਚੋਂ ਨਿੱਜੀ ਲਾਹਾ ਨਹੀਂ ਲੈਣਾ। ਲੰਮੇ ਸਮੇਂ ਤੋਂ ਜਿਹੜੇ ਬੰਦ 6 ਸਾਡੇ ਵੀਰ ਨੇ ਜੇਲ੍ਹਾਂ ਦੇ ਵਿੱਚ, ਉਹਨਾਂ ਦੀ ਰਿਹਾਈ ਦੇ ਲਈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ, ਭਾਵੇਂ ਤੁਸੀਂ ਸਿਆਸੀ ਤੌਰ 'ਤੇ ਕਿਸੇ ਨਾਲ ਮਤਭੇਦ ਵੀ ਹੋਣ, ਹੁਣ ਇਹ ਜਿੰਨੇ ਕਲਾਕਾਰ ਉੱਥੇ ਆਏ ਨੇ ਜਾਂ ਦੂਜੇ ਨੇ, ਇਹਨਾਂ 'ਚੋਂ ਬਹੁਤੇ ਤਾਂ ਆਪ ਕੀ ਕਰਦੇ ਨੇ, ਜਾਂ ਇਹਨਾਂ ਦਾ ਕਿਸੇ ਦੀ ਲਾਇਲਟੀ ਬਾਦਲ ਦਲ ਨਾਲ ਹੈ, ਕਿਸੇ ਦੀ ਕਿਸੇ ਹੋਰ ਨਾਲ ਹੈ, ਕਿਸੇ ਦੀ ਪੈਸੇ ਨਾਲ ਹੈ ਜੀ। ਲੇਕਿਨ ਅਸੀਂ ਸਮਝਦੇ ਹਾਂ ਵੀ ਘੱਟੋ ਘੱਟ ਕਿਸੇ ਨੁਕਤੇ ਨੂੰ ਵੀ ਮੱਦੇ-ਨਜ਼ਰ ਰੱਖਦੇ ਹਾਂ, ਜੇ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ, ਔਰ ਇਸ ਦੇ ਨਾਲ ਉਹਨਾਂ ਦਾ ਕੋਈ ਘਟਿਆ ਨਹੀਂ ਹੈ, ਰਾਦਰ ਉਹਨਾਂ ਦਾ ਵੀ ਸਤਿਕਾਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਕਰਕੇ ਆਇਆ ਜੀ। ਸੋ ਭਾਈ ਰਾਜੋਆਣਾ ਤਾਂ ਸਾਡੇ ਇਸ ਸੰਘਰਸ਼ ਦੇ ਅਣਖੀਲੇ ਯੋਧੇ ਨੇ, ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਉਸ ਸਾਰੇ ਸਿਸਟਮ ਨੂੰ ਨਕਾਰਿਆ ਹੈ, ਜਿਹੜਾ ਕਿ ਭਾਈ ਸਾਡਾ ਤੁਹਾਡੇ ਯਕੀਨ ਨਹੀਂ ਹੈ, ਇਸ ਲਈ ਉਹਨਾਂ ਨੇ ਕੋਈ ਵਕੀਲ ਕਰਕੇ ਕੋਈ ਪੈਰਵਾਈ ਨਹੀਂ ਕੀਤੀ। ਸੋ ਇਹੀ ਗੱਲ ਉਹਨਾਂ ਨੂੰ ਹਰ ਇੱਕ ਦੇ ਸਿੱਖ ਜਿਹੜਾ ਪੰਥ 'ਚ ਅਣਖ ਰੱਖਣ ਵਾਲਾ ਹੈ, ਉਸ ਦੇ ਵਿੱਚ ਹਰਮਨ ਪਿਆਰਾ ਵੀ ਬਣਾਇਆ ਜੀ। ਸੋ ਦੂਸਰੇ ਨੁਕਤੇ ਜਿਹੜੇ ਉਹਨਾਂ ਨੇ ਉਠਾਏ ਨੇ, ਮੈਂ ਉਸ ਬਾਰੇ ਕੁਛ ਨਹੀਂ ਕਹਿਣਾ ਚਾਹਾਂਗਾ। ਇਹ ਤਾਂ ਉਹੀ ਖੁਦ ਸੂਨਰ ਔਰ ਲੇਟਰ
ਜਿਹੜਾ ਹੈ ਉਹਦੇ ਲਈ ਉਹ ਜਵਾਬ ਦੇਣਗੇ ਹੀ। ਜੀ ਮੇਰਾ ਖਿਆਲ ਹੈ ਪਾਰਲੀਮੈਂਟ ਦੀਆਂ ਚੋਣਾਂ ਵੀ ਆ ਜਾਣੀਆਂ ਨੇ 2014 ਚ। ਇਸ ਗੱਲ ਨੂੰ ਵੀ ਉਹਨਾਂ ਨੇ ਇਹਦੇ ਚ ਇੱਕ ਸਿਧਾਂਤਕ ਵੇਟ ਤਾਂ ਹੈ ਕਿ ਵੀ ਜੇ ਅਸੀਂ ਮੁਕੱਦਮਾ ਵੀ ਨਹੀਂ ਲੜਿਆ ਹੈ ਕਿ ਵੀ ਸਾਡਾ ਤੁਹਾਡੇ ਸਿਸਟਮ 'ਚ ਯਕੀਨ ਨਹੀਂ ਹੈ ਜੀ ਤੇ ਫਿਰ ਅਸੀਂ ਉਹਨਾਂ ਦੇ ਹੀ ਵਿਧਾਨਕਾ ਸਿਸਟਮ ਦੇ ਵਿੱਚ ਜੇ ਅਸੀਂ ਜਾਣ ਦੀ ਗੱਲ ਕਰ, ਔਰ ਇਹ ਜਿਹੜੀ ਡਾਈਕੋਟਮੀ ਹੈ ਇਕੱਲੀ ਉਹਨਾਂ ਦੀ ਨਹੀਂ ਹੈ, ਸਾਡੀਆਂ ਜੁਝਾਰੂ ਧਿਰਾਂ ਦੇ ਵੀ ਹੈ। ਕਿਉਂਕਿ ਜਦੋਂ ਲਗਾਤਾਰਤਾ ਦੇ ਨਾਲ ਬਾਈਕਾਟ ਹੋਇਆ 1985 ਚ ਬਾਈਕਾਟ ਕੀਤਾ, 1991 ਚ ਬਾਈਕਾਟ ਕੀਤਾ, 1999 ਚ ਬਾਈਕਾਟ ਕੀਤਾ, 1992 ਚ ਬਾਈਕਾਟ ਕੀਤਾ, ਜੀ ਫਿਰ ਉਹੀ ਧਿਰਾਂ ਸਾਡੀਆਂ ਜਿਹੜੀਆਂ ਨੇ ਉਹ ਸਿਆਸੀ ਪਾਰਟੀ ਬਣਾ ਕੇ ਜਿਹੜਾ ਉਹ ਚੋਣਾਂ ਦੇ ਵਿੱਚ ਵੀ ਆ ਗਈਆਂ, ਸ਼੍ਰੋਮਣੀ ਕਮੇਟੀ ਚੋਣਾਂ 'ਚ ਵੀ ਆ ਗਈਆਂ, ਦੂਸਰੇ 'ਚ ਵੀ ਆ ਗਈਆਂ ਜੀ। ਔਰ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਇਹਨੂੰ ਈਵਨ ਭਾਵੇਂ ਅਸੀਂ ਰਿਪਰੈਜ਼ੈਂਟ ਕਿਸੇ ਥਾਟ ਨੂੰ ਵੀ ਕਰਦੇ ਰਹੇ ਹੋਈਏ ਬੀਤੇ 'ਚ, ਕਈ ਵਾਰੀ ਮੇਰੇ ਲਈ ਵੀ ਔਖਾ ਹੁੰਦਾ ਕਿ ਵੀ ਤੁਸੀਂ ਕੱਲ ਤੱਕ ਜਿਹੜੇ ਰੈਵੋਲੂਸ਼ਨ ਨੂੰ ਜਾਂ ਜਿਹੜੀ ਕ੍ਰਾਂਤੀ ਨੂੰ ਬੁਲਟ ਚੋਂ ਕੱਢਦੇ ਸੀ, ਅੱਜ ਤੁਸੀਂ ਸਮਝਦੇ ਹੋ ਵੀ ਬੈਲਟ ਦੇ ਨਾਲ ਉਹ ਕ੍ਰਾਂਤੀ ਹੋ ਸਕਦੀ ਹੈ। ਫਿਰ ਤੁਸੀਂ ਇਸ ਸਾਰੇ ਦੌਰ 'ਚ ਜੋ ਕੀਤਾ ਹੈ, ਜਿਹਦਾ ਨੁਕਸਾਨ ਕੀਤਾ, ਉਹਦੇ ਲਈ ਤੁਸੀਂ ਜਵਾਬ ਦਿਓ। ਇਹ ਕੁਦਰਤੀ ਗੱਲ ਹੈ ਔਰ ਸ਼ਾਇਦ ਇਹੀ ਕਾਰਨ ਹੈ ਕਿ ਲੋਕਾਂ ਦੇ ਵਿੱਚ ਸਾਡੀਆਂ ਧਿਰਾਂ ਜਿਹੜੀਆਂ ਜੁਝਾਰੂਵਾਦ ਤੋਂ ਨਿਕਲ ਕੇ ਵੋਟ ਦੀ ਰਾਜਨੀਤੀ 'ਚ ਆਈਆਂ ਨੇ, ਉਹਨਾਂ ਦੀ ਐਕਸੈਪਟੈਂਸ ਨਹੀਂ ਹੋਈ, ਕਿਉਂਕਿ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਹੈ ਲੋਕਾਂ ਨੇ ਇਸ ਗੱਲ ਦੇ ਲਈ ਕਿ ਵੀ ਤੁਸੀਂ, ਇਹਦਾ ਮਤਲਬ ਵੀ ਤੁਹਾਨੂੰ ਪਤਾ ਹੀ ਨਹੀਂ ਸੀ ਪਹਿਲਾਂ, ਫਿਰ ਤੁਸੀਂ ਆਏ ਕਿਉਂ, ਦੂਜੇ ਸੰਘਰਸ਼ ਕਿਉਂ ਆਏ ਜੇ ਤੁਹਾਨੂੰ ਲੱਗਦਾ ਸੀ ਵੀ ਵੋਟਾਂ ਨਾਲ ਤੁਸੀਂ ਤਬਦੀਲੀ ਲਿਆ ਸਕਦੇ ਹੋ। ਸੋ ਇਹ ਸਿਧਾਂਤਕ ਮੁੱਦੇ ਨੇ, ਉਹਨਾਂ ਦੇ ਉੱਤੇ ਜਿਹਨੇ ਵੀ ਕੋਈ ਪੋਜੀਸ਼ਨ ਪਹਿਲਾਂ ਲਈ ਹੈ ਉਹ ਜ਼ਾਹਰ ਹੈ ਉਸ ਨੂੰ ਜਵਾਬਦੇਹ ਹੋਣਾ ਪਏਗਾ ਜੀ। ਔਰ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਭਾਈ ਨਵਜੋਤ ਸਿੰਘ ਜਾਰਜੀਆ ਨੇ ਇਸ ਨੂੰ ਇੱਕ ਸਿਧਾਂਤਕ ਮੁੱਦੇ ਤੋਂ ਉਠਾਇਆ। ਬਾਕੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਉਹਨਾਂ ਨੇ ਤਾਰੀਫ ਕੀਤੀ ਹੈ, ਹਾਲਾਂ ਪਾਣੀਆਂ ਦੇ ਮੁੱਦੇ ਬਾਰੇ ਤਾਂ ਠੀਕ ਹੈ, ਇਹ ਵੀ ਕੋਈ ਏਡਾ ਕਾਬਲੇ ਤਾਰੀਫ ਨਹੀਂ ਹੈ। ਲੈ ਦੇ ਕੇ ਅਲਟੀਮੇਟਲੀ ਇਹਨਾਂ ਨੇ ਉੱਥੇ ਹੀ ਡਿੱਗਣਾ ਜਿੱਥੇ ਕਿ ਉਹਨਾਂ ਦੇ ਉੱਪਰਲੇ ਆਕਾਂ ਨੇ ਕਹਿਣਾ। ਹੁਣ ਬੇਅੰਤੇ ਦੇ ਨਾਂ ਤੇ ਉੱਤੇ ਡਾਕ ਟਿਕਟ ਜਾਰੀ ਹੋਈ ਹੈ, ਉਹਦੇ 'ਚ ਨਹੀਂ ਬੋਲਿਆ ਹੈ ਅਮਰਿੰਦਰ, ਸਾਰੀ ਉੱਥੇ ਲੀਡਰਸ਼ਿਪ ਜਾ ਕੇ ਬੈਠੀ ਹੋਈ ਸੀਗੀ ਜੀ। ਔਰ ਹੁਣ ਭਾਈ ਗੁਰਬਖਸ਼ ਸਿੰਘ ਬੈਠੇ ਨੇ, ਕਿੰਨੇ ਕੁ ਕਾਂਗਰਸੀ ਆ ਕੇ ਅਮਰਿੰਦਰ ਸਿੰਘ ਨੂੰ ਨਹੀਂ ਨਜ਼ਰ ਆਉਂਦਾ ਕਿ ਵੀ ਜੇ ਬਾਕੀ ਨੇ ਭਾਵੇਂ ਪਾਰਟੀ ਤੁਹਾਡੀ ਕੁਝ ਵੀ ਕਹੇ, ਤੁਸੀਂ ਕਾਨੂੰਨੀ ਅਦਰਵਾਈਜ਼ ਬੜੀਆਂ ਗੱਲਾਂ ਕਰਦੇ ਹੋ, ਸੰਵਿਧਾਨ ਦੀਆਂ ਗੱਲਾਂ ਕਰਦੇ ਹੋ, ਤੁਸੀਂ ਕਿਉਂ ਨਹੀਂ ਕਹਿ ਸਕਦੇ ਕਿ ਜੀ ਸੰਵਿਧਾਨਕ ਤੌਰ ਦੇ ਉੱਤੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਸਿਆਸੀ ਤੌਰ ਤੇ ਇੱਕ ਦੋ ਗੱਲਾਂ ਕਰ ਦਿੰਦੇ ਨੇ ਜਿਹੜੀਆਂ ਚੰਗੀਆਂ ਲੱਗਦੀਆਂ ਨੇ, ਸਾਨੂੰ ਵੀ ਚੰਗੀਆਂ ਲੱਗਦੀਆਂ, ਅਸੀਂ ਵੀ ਤਾਰੀਫ ਕੀਤੀ ਜਦੋਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਪਾਸ ਹੋਇਆ। ਪਰ ਇਨ ਦਾ ਐਂਡ ਇਹ ਜਿਹੜੀ ਸਿਆਸਤ ਦੀ ਖੇਡ ਹੈ, ਇਸ ਦੇ ਵਿੱਚ ਕੁਰਸੀ ਦੀ ਭੁੱਖ ਦੇ ਥੱਲੇ ਉਹੀ ਕਾਂਗਰਸੀ ਕੈਰੋਂ, ਉਹੀ ਬੇਅੰਤਾ, ਉਹੀ ਕੈਪਟਨ ਅਮਰਿੰਦਰ, ਇਨ ਦਾ ਐਂਡ ਉਸੇ ਹੀ ਕਾਂਗਰਸ ਦੇ ਖਾਤੇ 'ਚ ਉਹੀ ਕਾਂਗਰਸ ਜਮਾਤ ਸਿੱਖਾਂ ਨੂੰ ਜਿਹੜਾ ਹੈ ਉਹ ਕ੍ਰਿਮੀਨਲ ਟ੍ਰਾਈਬ ਐਲਾਨਣ ਵਾਲੀ, ਅੱਜ ਵੀ ਉਹੀ ਨੀਤੀਆਂ ਨੇ। ਅੱਜ ਮਨਮੋਹਨ ਸਿੰਘ ਉਸ ਕਾਤਲ ਬੇਅੰਤੇ ਦੀ ਡਾਕ ਟਿਕਟ ਜਾਰੀ ਕਰ ਰਹੇ, ਇਹ ਕਦ ਲਈ ਬੈਠੇ ਨੇ ਉਸ ਪਾਰਟੀ ਦੇ ਵਿੱਚ। ਜੇ ਕਿਤੇ ਵੀ ਕੋਈ ਸਿੱਖੀ ਅਣਖ ਹੈ ਤੇ ਫਿਰ ਇੱਦਾਂ ਦੀ ਥਾਂ ਤੇ ਤੁਸੀਂ ਰਹਿ ਹੀ ਨਹੀਂ ਸਕਦੇ। ਜੇ ਤੁਸੀਂ ਫਿਰ ਵੀ ਵਿੱਚ ਵੜੇ ਹੋ ਤੇ ਅਲਟੀਮੇਟਲੀ ਤੁਹਾਡਾ ਵੀ ਜਿਹੜਾ ਅਲਟੀਮੇਟ ਨਿਸ਼ਾਨਾ ਤਾਂ ਸੱਤਾ ਹੀ ਹੈ ਜੀ। ਸੋ ਇਹਨਾਂ ਦਾ ਵੀਰ ਨਵਜੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ। ਫੇਰ ਮੇਰਾ ਪਿੱਛਾ ਹੁਣ ਨਹੀਂ ਛੱਡਾਂਗੀ ਖੇੜਾ, ਸਿਰਫ ਮਿਲਦੇ ਆ TV 84 ਤੇ। ਸਾਹਿਬ ਮਾਣੋ ਸ਼ਬਦ ਗੁਰਬਾਣੀ ਦਾ ਰਸ, ਰੋਜ਼ਾਨਾ ਸਵੇਰੇ 6 ਵਜੇ ਈਸਟਰਨ ਟਾਈਮ ਅਤੇ ਸ਼ਾਮੀ 7 ਵਜੇ ਕੇਵਲ TV 84 ਤੇ।